ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਨਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਸਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਵੀ ਹਰੀਕੇਨ ਹਿਲਰੀ ਜੋ ਆ ਉਹ ਇੰਨਾ ਖਤਰਨਾਕ ਤੂਫਾਨ ਆ ਰਿਹਾ, ਕਹਿੰਦੇ ਵੀ ਪੂਰੇ ਸਾਲ ਦਾ ਮੀਂਹ ਉਹ ਇੱਕ ਹੀ ਵਾਰੀ ਜਿਹੜਾ ਆ ਡੰਪ ਕਰ ਸਕਦਾ ਹੈਗਾ। ਸਟੇਟ ਆਫ ਐਮਰਜੈਂਸੀ ਸਦਰਨ ਕੈਲੀਫੋਰਨੀਆ ਦੇ ਕਈ ਏਰੀਏ ਦੇ ਵਿੱਚ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਕੁਝ ਏਰੀਏ ਦੇ ਵਿੱਚ 4 ਤੋਂ ਲੈ ਕੇ 10 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਕਹਿੰਦੇ ਵੀ ਲੈਵਲ 4 ਇਹ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਕੈਟਾਗਰੀ ਹਰੀਕੇਨ ਹਿਲਰੀ ਦੀ ਰੱਖੀ ਗਈ ਆ। ਲਗਭਗ ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, 325 ਮੀਲ ਸਾਊਥ ਆਫ ਕਾਬੋ ਸੈਨ ਲੋਕਸ ਮੈਕਸੀਕੋ ਏਰੀਏ ਦੇ ਵਿੱਚ ਇਹ ਪਹੁੰਚ ਚੁੱਕਿਆ ਹੈਗਾ। 130 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਇੰਨੀਆਂ ਜਿਹੜੀਆਂ ਆ ਤੇਜ਼ ਚੱਲ ਰਹੀਆਂ ਹੈਗੀਆਂ। ਸੋ ਜੋ ਸਦਰਨ ਕੈਲੀਫੋਰਨੀਆ 'ਚ ਰਹਿੰਦੇ ਆ, ਲਾਸ ਐਂਜਲਸ, ਸੈਨ ਡੀਗੋ ਵਾਲੀ ਸਾਈਡ ਦੇ ਉੱਤੇ, ਉਹ ਸਾਰੇ ਬਿਲਕੁਲ ਧਿਆਨ ਰੱਖਣ। ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋ ਸਕਦਾ ਹੈਗਾ। ਫਲੱਡਿੰਗ ਬਹੁਤ ਜ਼ਿਆਦਾ ਆ ਸਕਦੀ ਹੈਗੀ ਆ। 83% ਚਾਂਸ ਆ ਵੀ ਫਲੱਡ ਰਿਲੇਟਡ ਡੈਮੇਜ ਹੋਊਗਾ। 39% ਚਾਂਸ ਵੀ ਫਲੱਡ ਰਿਲੇਟਡ ਮੌਤਾਂ ਵੀ ਹੋ ਸਕਦੀਆਂ ਹੈਗੀਆਂ। ਇਹ ਜੋ ਵੈਦਰ ਪ੍ਰੈਡਿਕਸ਼ਨਸ ਆ ਉਹਨਾਂ ਨੇ ਇਹ ਦੱਸਿਆ ਆ। ਸੋ ਇਸ ਦਾ ਅਸਰ ਬੇ ਏਰੀਏ ਤੱਕ ਪਹੁੰਚ ਸਕਦਾ ਆ। ਹੋ ਸਕਦਾ ਸੈਨ ਫਰਾਂਸਿਸਕੋ ਏਰੀਏ 'ਚ ਨਾ ਅਸਰ ਹੋਵੇ, ਪਰ ਮੋਨਰੇ ਤੱਕ ਕਹਿੰਦੇ ਕਾਫੀ ਇਹਦਾ ਜਿਹੜਾ ਅਸਰ ਆ, ਜੋ ਲੋਕਲ ਵੈਦਰ ਐਕਸਪਰਟਸ ਆ ਉਹ ਦੱਸ ਰਹੇ ਆ ਵੀ ਇਹ ਪਹੁੰਚ ਸਕਦਾ ਹੈਗਾ ਆ। ਸੋ ਐਤਵਾਰ, ਸੋਮਵਾਰ 2 ਦਿਨ ਜਿਹੜੇ ਆ ਇਹ ਕਾਫੀ ਜਿਹੜੇ ਸੀਰੀਅਸ ਦੱਸੇ ਗਏ ਹੈਗੇ ਆ। ਗਵਰਨਰਜ਼ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜਾ ਕਿ ਉਹਨਾਂ ਦਾ CAL ਹੈਗਾ ਆ, ਉਹ ਕੋਆਰਡੀਨੇਟ ਕਰ ਰਿਹਾ ਫੈਡਰਲ ਏਜੰਸੀਜ਼ ਦੇ ਨਾਲ। ਸਟੇਟ ਨੇ ਇੱਕ ਆਪਰੇਸ਼ਨ ਸੈਂਟਰ ਮਾਥਰ ਕਰਕੇ ਜੋ ਟਾਊਨ ਆ ਕੈਲੀਫੋਰਨੀਆ ਦੇ ਵਿੱਚ, ਉੱਥੇ ਰੱਖਿਆ ਹੈਗਾ। ਬਹੁਤ ਸਾਰੇ ਲੋਕ ਆਲਰੇਡੀ ਆਪਣੇ ਘਰਾਂ ਤੋਂ ਮੂਵ ਵੀ ਇਸ ਸਾਰੇ ਏਰੀਏ ਚੋਂ ਹੋ ਰਿਹਾ ਜੋ ਹਰੀਕੇਨ ਹਿਲਰੀ ਦੇ ਜੋ ਮਾਰ ਦੇ ਥੱਲੇ ਆ ਸਕਦਾ ਹੈਗਾ। ਜੀ, ਲਾਸਟ ਟਾਈਮ ਸਦਰਨ ਕੈਲੀਫੋਰਨੀਆ ਦੇ ਵਿੱਚ ਟ੍ਰੋਪੀਕਲ ਸਟਾਰਮ 1939 ਸੰਨ ਦੇ ਵਿੱਚ ਆਇਆ ਸੀਗਾ। ਟ੍ਰੋਪੀਕਲ ਸਟਾਰਮ ਉਸ ਨੂੰ ਡਿਫਾਈਨ ਕੀਤਾ ਜਾਂਦਾ ਹੈ ਨੈਸ਼ਨਲ ਵਾਟਰ ਸਰਵਿਸ ਦੇ ਮੁਤਾਬਕ, ਜਿਹਦੀ ਹਵਾ ਦੀ ਜਿਹੜੀ ਗਤੀ ਆ ਉਹ 39 ਮੀਲ ਪ੍ਰਤੀ ਘੰਟੇ ਘੱਟੋ ਘੱਟ ਜਿਹੜੀ ਹੋਵੇ। ਵੀਕਐਂਡ ਦੇ ਉੱਤੇ ਇਸਨੇ ਮੈਕਸੀਕੋ ਦੇ ਰਾਹੀਂ ਦਾਖਲ ਹੋਣਾ ਆ। ਇਵੈਂਚੁਅਲੀ ਕੈਲੀਫੋਰਨੀਆ ਚੋਂ ਲੰਘਦਾ ਹੋਇਆ ਸਦਰਨ ਕੈਲੀਫੋਰਨੀਆ ਦੇ ਵਿੱਚ ਤੇਜ਼ ਹਵਾਵਾਂ ਤੇ ਮੀਂਹ, ਹਨੇਰੀ ਝੱਖੜ ਤੋਂ ਬਾਅਦ 'ਚ ਨਵਾਡਾ ਦੇ ਵਿੱਚ ਵੀ ਐਂਟਰ ਕਰ ਸਕਦਾ ਆ। ਸੋ ਸੋਮਵਾਰ ਦੀ ਸ਼ਾਮ ਤਾਈਂ ਇਹ ਨਵਾਡਾ ਦੇ ਵਿੱਚ ਦਾਖਲ ਹੋ ਸਕਦਾ ਆ। ਇਹ ਰਾਈਟ ਨਾਓ ਪ੍ਰੋਜੈਕਟਡ ਪਾਥ ਜਿਹੜਾ ਇਸ ਦਾ ਮੰਨਿਆ ਜਾ ਰਿਹਾ ਆ। ਹਰੀਕੇਨ ਸੈਂਟਰ ਨੇ ਉੱਦਾਂ ਕਿਹਾ ਆ ਵੀ ਜਿੰਨੀ ਦੇਰ ਤੱਕ ਇਸਨੇ ਕੈਲੀਫੋਰਨੀਆ 'ਚ ਆਉਣਾ ਆ, ਉਹ ਹਰੀਕੇਨ ਤੋਂ ਘੱਟ ਦਾ ਟ੍ਰੋਪੀਕਲ ਸਟਾਰਮ ਜਿਹੜਾ ਆ ਉਹ ਬਣ ਜਾਊਗਾ। ਪਰ ਜਿੱਦਾਂ ਦੱਸਿਆ ਵੀ ਕਾਫੀ ਭਾਰੀ ਜਿਹੜਾ ਮੀਂਹ ਆ ਉਸ ਦੇ ਕਰਕੇ ਆ ਜਾਊਗਾ ਤੇ ਜਿਹਦੇ ਨਾਲ ਕਈ ਨੁਕਸਾਨ ਹੋਣ ਦੇ ਖਦਸ਼ੇ ਜਿਹੜੇ ਉਹ ਪ੍ਰਗਟਾਏ ਜਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵੱਖ-ਵੱਖ ਪੁਲਿਸ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਹੋਈ। ਇਹ ਤਾਂ ਆਪ ਸੁਣੀਦਾ ਆ ਵੀ ਪੁਲਿਸ ਵਾਲਿਆਂ ਨੇ ਛਾਪੇਮਾਰੀ ਕੀਤੀ, ਪਰ ਇਹ ਪੁਲਿਸ ਵਾਲਿਆਂ ਦੇ ਉੱਤੇ ਛਾਪੇਮਾਰੀ ਹੋਈ ਆ ਤੇ ਅਥਾਰਟੀਜ਼ ਦੇ ਦੁਆਰਾ 9 ਮੌਜੂਦਾ ਤੇ ਸਾਬਕਾ ਜਿਹੜੇ ਕੈਲੀਫੋਰਨੀਆ ਦੇ ਪੁਲਿਸ ਅਫਸਰ ਆ ਉਹਨਾਂ ਨੂੰ ਬਰਾਈਬਰੀ, ਕਰਪਸ਼ਨ ਦੇ ਜਿਹੜੇ ਕੇਸਿਸ ਦੇ ਵਿੱਚ, ਰਿਸ਼ਵਤਖੋਰੀ ਦੇ ਕੇਸਾਂ ਦੇ ਵਿੱਚ ਚਾਰਜ
ਕੀਤਾ ਗਿਆ ਹੈਗਾ ਆ। ਸੋ ਇਹ ਇੱਕ ਫੈਡਰਲ ਕਰਪਸ਼ਨ ਇਨਵੈਸਟੀਗੇਸ਼ਨ ਦੇ ਤਹਿਤ ਚਾਰਜ ਹੋਏ ਆ। ਉਹਨਾਂ ਨੇ ਇਹ ਦੱਸਿਆ ਆ ਵੀ ਇਹ ਸਾਨੂੰ ਸਬੂਤ ਜਿਹੜੇ ਉਹ ਮਿਲੇ ਆ ਵੀ ਇਹਨਾਂ ਅਫਸਰਾਂ ਦੇ ਦੁਆਰਾ ਸਿਵਲ ਰਾਈਟਸ ਵਾਇਲੇਸ਼ਨ ਉਹ ਕੀਤੀਆਂ ਗਈਆਂ ਆ ਤੇ ਆਪਣੀ ਪੇ ਨੂੰ ਵਧਾਉਣ ਦੇ ਲਈ ਜਿਹੜੇ ਇਹਨਾਂ ਨੇ ਫਰਾਡ ਦਾ ਸਹਾਰਾ ਲਿਆ ਆ। ਇੱਥੋਂ ਤੱਕ ਵੀ ਇਹਨਾਂ ਨੇ ਆਪਣੀ ਜਿਹੜੀ ਐਕਸੈਸਿਵ ਫੋਰਸ ਵਰਤੀ ਆ ਉਸ ਨੂੰ ਵੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਯੂਐਸ ਦੇ ਜਿਹੜੇ ਅਟਾਰਨੀ ਨੇ ਇਸਮਾਇਲ ਰੈਮਜ਼ੀ, ਉਹਨਾਂ ਨੇ 4 ਇੰਡਾਈਟਮੈਂਟਸ ਜਿਹੜੀਆਂ ਇਸ ਬਾਬਤ ਫਾਈਲ ਕੀਤੀਆਂ ਹੈਗੀਆਂ ਆ। ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਇਨਵੈਸਟੀਗੇਸ਼ਨ ਕੇਂਦਰਿਤ ਰਹੀ ਐਂਟੀਓਕ ਤੇ ਪਿਟਸਬਰਗ ਦੇ ਜਿਹੜੇ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਦੇ ਉੱਤੇ। ਇਹ ਜਿਹੜੇ ਦੋਨੋਂ ਸ਼ਹਿਰ ਸੈਨ ਫਰਾਂਸਿਸਕੋ ਬੇ ਏਰੀਆ ਦੇ ਅੰਡਰ ਜਿਹੜੇ ਉਹ ਪੈਂਦੇ ਨੇ। ਇਹਨਾਂ ਦੇ ਵਿੱਚੋਂ ਕਹਿੰਦੇ ਵੀ 3 ਜਿਹੜੇ ਅਫਸਰ ਸੀਗੇ ਉਹ ਅਜੇ ਵੀ ਕਈ ਡਿਪਾਰਟਮੈਂਟ ਇਹਨਾਂ ਡਿਪਾਰਟਮੈਂਟਸ ਦੇ ਦੁਆਰਾ ਇੰਪਲੋਇਡ ਨੇ, ਪਰ ਉਹ ਐਕਟਿਵ ਡਿਊਟੀ ਤੇ ਨਹੀਂ ਸੀਗੇ। ਅਰੈਸਟ ਵਾਰੰਟ ਕੱਲ ਵੀਰਵਾਰ ਨੂੰ ਇਹਨਾਂ ਨੇ ਸਰਵ ਕੀਤੇ ਸੀਗੇ ਕੈਲੀਫੋਰਨੀਆ, ਟੈਕਸਸ ਤੇ ਹਵਾਈ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ। ਚਾਈਨਾ ਦੀ ਜਿਹੜੀ ਸਿਚੁਏਸ਼ਨ ਆ ਉਹ ਵਰਸਟ ਹੁੰਦੀ ਜਾ ਰਹੀ ਹੈਗੀ ਆ। ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਵੀ ਚਾਈਨਾ ਦਾ ਸਭ ਤੋਂ ਵੱਡਾ ਡਿਵੈਲਪਰ ਐਵਰਗ੍ਰਾਂਡੇ, ਜਿਨ੍ਹਾਂ ਦੇ 1300 ਦੇ ਕਰੀਬ ਕੰਸਟਰਕਸ਼ਨ ਦੇ ਪ੍ਰੋਜੈਕਟ ਚੱਲ ਰਹੇ ਆ, ਬਿਲੀਅਨਸ ਆਫ ਡਾਲਰ ਉਹ ਘਾਟੇ ਦੇ ਵਿੱਚ ਆ। ਉਹਨਾਂ ਨੇ ਜਿਹੜਾ ਬੈਂਕਰਪਸੀ ਫਾਈਲ ਕਰਤੀ ਆ। ਤੇ ਹੁਣ ਇਹ ਵੀ ਖਬਰ ਆ ਰਹੀ ਆ ਵੀ ਚਾਈਨਾ ਦੀਆਂ ਕਈ ਇਨਵੈਸਟਮੈਂਟ ਜੋ ਨਾਲ ਰਿਲੇਟਡ ਕੰਪਨੀਆਂ ਆ, 3 ਚਾਈਨੀਜ਼ ਕੰਪਨੀਆਂ ਜਿਹਦੇ ਵਿੱਚ ਨੈਸਟੀ ਪ੍ਰੋਪਰਟੀ ਸਰਵਿਸਿਜ਼, ਕੇਵੀਸੀ ਕਾਰਪੋਰੇਸ਼ਨ, ਜ਼ਿਆਨ ਹੈਂਗ ਇੰਟਰਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ, ਇਹਨਾਂ ਨੇ ਰੀਸੈਂਟ ਵੀਕਸ ਦੇ ਵਿੱਚ ਫਾਈਲਿੰਗ ਕੀਤੀ ਆ ਸਟਾਕ 'ਚ। ਤੇ ਕਿਉਂਕਿ ਜੋਂਗ ਟਰਸਟ ਕਰਕੇ ਇੱਕ ਜੋ ਟਰਸਟ ਹੈਗਾ ਆ ਉਹ ਫੇਲ ਹੋ ਚੁੱਕਾ ਹੈਗਾ ਆ। ਸੋ ਕਈ ਹੋਰ ਕੰਪਨੀਆਂ ਵੀ ਹੁਣ ਚਾਈਨਾ ਦੀਆਂ ਫੇਲ ਹੋਣੀਆਂ ਸ਼ੁਰੂ ਹੋ ਗਈਆਂ ਆ। ਜੋਂਗ ਗਰੋਂਗ ਟਰਸਟ ਜੋ ਇਹ ਏਡਾ ਵੱਡਾ ਟਰਸਟ ਆ ਜੋ 87 ਬਿਲੀਅਨ ਡਾਲਰ, ਬੀ ਲਾਈਕ ਬਿਲੀਅਨ, ਉਹਨੂੰ ਜਿਹੜਾ ਇਹ ਮੈਨੇਜ ਕਰਦਾ ਸੀ ਕਾਰਪੋਰੇਟ ਕਲਾਇੰਟਸ ਤੇ ਵੈਲਥੀ ਇੰਡੀਵਿਜੂਅਲਸ ਦੇ ਲਈ 2022 ਦੇ ਐਂਡ ਤੱਕ। ਤੇ ਹੁਣ ਉਹਨਾਂ ਦੇ ਜਿਹੜੇ ਇਸ ਟਾਈਮ ਪੱਤੇ ਵਿਕੇ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੈਰਾਡਾਈਜ਼ ਸ਼ਹਿਰ ਦਾ ਸਭ ਨੂੰ ਹੀ ਯਾਦ ਹੋਣਾ ਆ। ਨਵੰਬਰ 2018 ਦੇ ਵਿੱਚ ਉੱਥੇ ਅਜਿਹੀ ਅੱਗ ਲੱਗੀ ਸੀਗੀ ਜਿਸ ਦੇ ਨਾਲ ਉਹ ਸ਼ਹਿਰ ਸੜ ਕੇ ਸਵਾਹ ਹੋ ਗਿਆ ਸੀ। 85 ਲੋਕਾਂ ਦੀ ਜਾਨ ਵੀ ਜਿਹੜੀ ਉਹ ਚਲੇ ਗਈ ਸੀ। ਹੁਣ ਕਹਿੰਦੇ ਵੀ ਇਸ ਸ਼ਹਿਰ ਦੇ ਵਿੱਚ ਪੁਰਾਣੇ ਜਿਹੜੇ ਸਕੂਲ ਦੇ ਜਿਹੜੇ ਸਾਇਰਨਸ ਆ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਵਾਈਲਡ ਫਾਇਰ ਦੇ ਬਾਰੇ ਇਤਲਾਹ ਕਰਨ ਦੇ ਲਈ। ਉਹ ਆਪਣੇ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਹਵਾਈ ਦੇ ਵਿੱਚ ਵੀ ਅਜਿਹੇ ਜਿਹੜੇ ਸਾਇਰਨਸ ਲੱਗੇ ਸੀਗੇ ਜਿਹੜੇ ਵੱਜਣੋਂ ਰਹਿ ਗਏ ਸੀਗੇ। ਸੋ ਹੁਣ ਤੱਕ 21 ਅਰਲੀ ਵਾਰਨਿੰਗ ਸਾਇਰਨਸ ਆ ਉਹਨਾਂ ਦੀ ਟੈਸਟਿੰਗ ਕੀਤੀ ਜਾਣੀ ਆ ਇਸ ਮਹੀਨੇ ਦੇ ਵਿੱਚ। ਇਹ ਦੱਸਿਆ ਜਾ ਰਿਹਾ ਵੀ ਕੈਲੀਫੋਰਨੀਆ ਦਾ ਇਹ ਸ਼ਹਿਰ ਹੁਣ ਆਪਣੇ ਆਪ ਨੂੰ ਮੁੜ ਦੁਬਾਰਾ ਉਸਾਰੀ ਕਰ ਰਿਹਾ ਹੈਗਾ ਆ। 5 ਵਰ੍ਹੇ ਹੋ ਜਾਣੇ ਨੇ ਇਸ ਨਵੰਬਰ ਦੇ ਵਿੱਚ ਜਦ ਇਹ ਵਾਈਲਡ ਫਾਇਰਸ ਦੇ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਸੀਗਾ। ਇੱਦਾਂ ਦੇ ਜਿੱਦਾਂ ਦੇ ਹਾਲਾਤ ਬਣ ਰਹੇ ਆ ਹਰਜੋਤ ਸਿੰਘ ਜੀ, ਕੁਦਰਤੀ ਕਹਿਰਾਂ ਦੇ, ਚਾਹੇ ਉਹ ਅੱਗਾਂ ਨੇ ਤੇ ਚਾਹੇ ਹਰੀਕੇਨਸ ਨੇ ਤੇ ਚਾਹੇ ਹੜ੍ਹ ਨੇ, ਇੱਦਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਪਵੇਗੀ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਸਵੇਰੇ ਵੀ ਆਪਾਂ ਦੱਸਿਆ ਸੀ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਚੋਂ ਲੋਕਾਂ ਨੇ ਫਲੀ ਕਰਨਾ, ਲੋਕਾਂ ਨੇ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ ਹੈ। ਕਾਰਨ ਉਹੀ ਆ ਵੀ ਕੈਨੇਡਾ 'ਚ ਰਾਈਟ ਨਾਓ 236 ਦੇ ਕਰੀਬ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਹੈਗੀਆਂ। ਪੂਰੇ ਦਾ ਪੂਰਾ ਟਾਊਨ ਯੈਲੋ ਨਾਈਫ ਖਾਲੀ ਹੋ ਚੁੱਕਾ ਹੈਗਾ। ਇਸੇ ਤਰ੍ਹਾਂ ਹੁਣ ਕਲੋਨਾ ਵਾਲਾ ਏਰੀਆ ਆ, ਉੱਥੇ ਵੀ ਬਹੁਤ ਖਤਰੇ ਵਾਲੀ ਜਿਹੜੀ ਆ ਘੰਟੀ ਵੱਜ ਰਹੀ ਹੈਗੀ ਆ। ਕਹਿੰਦੇ ਵੀ ਜਿੱਦਾਂ ਸਵੇਰੇ ਆਪਾਂ ਤੁਹਾਨੂੰ ਦੱਸਿਆ ਸੀ ਵੀ 1600 ਸਕੁਅਰ ਕਿਲੋਮੀਟਰ ਦਾ ਏਰੀਆ ਜੋ 644 ਸਕੁਅਰ ਮਾਈਲ ਬਣਦਾ, ਉਸ ਨੂੰ ਅੱਗ ਨੇ ਆਪਣੀ ਲਪੇਟ 'ਚ ਲਿਆ। ਉਹ ਵੱਧ ਕੇ ਹੁਣ 1670 ਸਕੁਅਰ ਕਿਲੋਮੀਟਰ ਹੋ ਗਿਆ ਹੈਗਾ। ਕੁਛ ਏਰੀਏ 'ਚ ਗੈਸ ਸਟੇਸ਼ਨਸ ਖੁੱਲੇ ਹੈਗੇ ਆ, ਪਰ ਜਿਹੜੇ ਸ਼ਹਿਰ ਆ, ਛੋਟੇ-ਛੋਟੇ ਜਿਹੜੇ ਸ਼ਹਿਰ ਆ ਉਹ ਲਗਾਤਾਰ ਖਾਲੀ ਹੁੰਦੇ ਜਾ ਰਹੇ ਹੈਗੇ ਆ। ਵੈਸਟ ਕਲੋਨਾ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਜਿਹਦੀ 38,000 ਦੇ ਕਰੀਬ ਪਾਪੂਲੇਸ਼ਨ ਆ,
ਉੱਥੇ ਦੇ ਮੈਜੋਰਟੀ 'ਚ ਲੋਕ ਮੂਵ ਹੋ ਚੁੱਕੇ ਆ। 2400 ਤੋਂ ਵੱਧ ਪ੍ਰਾਪਰਟੀਆਂ ਨੂੰ ਇਵੈਕੂਏਟ ਵੀ ਕੀਤਾ ਗਿਆ ਹੈਗਾ। 4800 ਦੇ ਕਰੀਬ ਪ੍ਰਾਪਰਟੀਆਂ ਨੂੰ ਇਵੈਕੂਏਟ ਅਲਰਟ ਦੇ ਉੱਤੇ ਪਾਇਆ ਗਿਆ ਹੈਗਾ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਮਰੀਨ ਆ, ਉਸ ਦੀ ਮੌਤ ਹੋ ਗਈ ਕੈਂਪ ਪੈਡਲਟਨ ਦੇ ਵਿੱਚ ਜਦ ਲਾਈਵ ਫਾਇਰ ਟ੍ਰੇਨਿੰਗ ਚੱਲ ਰਹੀ ਸੀਗੀ। ਇਹ ਮਰੀਨ ਸਟੂਡੈਂਟ ਆ, ਉਸ ਦੀ ਮੌਤ ਹੋਈ ਆ ਤੇ ਹੁਣ ਉਸ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ। ਸਕੂਲ ਆਫ ਇਨਫੈਂਟਰੀ ਵੈਸਟ ਅਬਰਾਡ ਮਰੀਨ ਕਾਰਪਸ ਬੇਸ ਜਿਹੜਾ ਕੈਂਪ ਪੈਡਲਟਨ ਆ, ਉੱਥੇ ਇਹ ਘਟਨਾ ਵਾਪਰੀ ਆ। ਕਹਿੰਦੇ ਵੀ ਸਾਰੇ ਜਾਣੇ, ਇਹ ਕਮਾਂਡ ਆ ਪੂਰੀ ਤਰ੍ਹਾਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇ ਰਹੀ ਆ ਤੇ ਤਾਂ ਜੋ ਇਸ ਦਾ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਵੀ ਖਾਮੀ ਕਿੱਥੇ ਰਹਿ ਗਈ ਆ। ਨਾਲ ਦੇ ਨਾਲ ਉਸ ਦੇ ਪਰਿਵਾਰ ਨੂੰ ਤੇ ਨਾਲ ਉਸ ਦੇ ਸਾਥੀਆਂ ਨੂੰ ਵੀ ਇਸ ਔਖੀ ਘੜੀ ਦੇ ਵਿੱਚ ਸਾਥ ਜਿਹੜੀ ਉਹ ਦਿੱਤਾ ਜਾ ਰਿਹਾ ਹੈਗਾ ਆ। ਸੋ ਇਹਦੇ ਵਿੱਚ ਜਿਹੜਾ ਸਕੂਲ ਆਫ ਇਨਫੈਂਟਰੀ ਵੈਸਟ ਆ, ਇਹ 2 ਅਜਿਹੇ ਸਕੂਲ ਨੇ ਐਂਟਰੀ ਲੈਵਲ ਮਰੀਨਸ ਦੇ ਲਈ, ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਕੰਬੈਟ ਦੇ ਲਈ, ਤੇ ਇੱਥੇ ਇਹ ਮਾੜੀ ਘਟਨਾ ਵਾਪਰੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਨੈਟਫਲਿਕਸ ਦਾ ਇੱਕ EMPLOYEE ਕੈਲੀਫੋਰਨੀਆ 'ਚ 2 ਹਫ਼ਤੇ ਪਹਿਲਾਂ ਮੂਵ ਕੀਤਾ ਤੇ ਹੁਣ ਉਹ ਮਿਸਿੰਗ ਹੈ ਇਸ ਟਾਈਮ ਤੇ। ਜੋਹਾਨਸ ਕਿਡੈਨੀ ਰੋਚੈਸਟਰ ਨਿਊਯਾਰਕ ਤੋਂ ਆ। 2 ਹਫ਼ਤੇ ਹੀ ਪਹਿਲਾਂ ਉਹ ਕਾਰਨੈਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਕੇ ਆਪਣੀ ਡ੍ਰੀਮ ਜੌਬ ਉਸਨੇ ਨੈਟਫਲਿਕਸ 'ਚ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਐਜ਼ ਏ ਸੌਫਟਵੇਅਰ ਇੰਜੀਨੀਅਰ, ਤੇ ਕਹਿੰਦੇ ਵੀ 2 ਹਫ਼ਤੇ ਹੀ ਪਹਿਲਾਂ ਉਸਨੇ ਊਬਰ ਨੂੰ ਕਾਲ ਕੀਤਾ 28th ਨਾਰਥ 4th ਸਟਰੀਟ ਸੈਨੋਜ਼ੇ ਦੇ ਵਿੱਚ 7:15 ਦੇ ਕਰੀਬ। ਤੇ ਉਸ ਤੋਂ ਬਾਅਦ ਉਹ ਹਜੇ ਤੱਕ ਵੀ ਮਿਸਿੰਗ ਹੈਗੀ ਆ। ਹਜੇ ਤੱਕ ਵੀ ਉਸ ਦਾ ਜਿਹੜਾ ਪਤਾ ਆ ਉਹ ਨਹੀਂ ਲੱਗ ਸਕਿਆ। ਜੀ, ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਵੈਸਟਰਨ ਕੋਸਟ ਦੇ ਉੱਤੇ ਇਸ ਮਹੀਨੇ ਦੀ ਦੂਜੀ ਛੁੱਟੀ ਮਨਾਉਣ ਦੇ ਲਈ ਕਹਿੰਦੇ ਆ ਪਹੁੰਚ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਤੇ ਫਸਟ ਲੇਡੀ ਜਿਲ ਬਾਈਡਨ ਉਹ ਅੱਜ ਇੱਥੇ ਆਉਣਗੇ ਤੇ ਕਹਿੰਦੇ ਵੀ ਆਪਣੀ ਰਿਲੈਕਸ ਕਰਨਗੇ, ਰੈਸਟ ਜਿਹੜੀ ਉਹ ਕਰਨਗੇ। ਲੇਕ ਟਾਹੋ ਦੇ ਇਲਾਕੇ ਦੇ ਵਿੱਚ ਇਹ ਹਫਤਾ ਹੁਣ ਬਿਤਾ ਕੇ ਜਾਣਗੇ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਹਵਾਈ ਦੇ ਵਿੱਚ ਅੱਗਾਂ ਲੱਗੀਆਂ ਆ, ਉੱਥੇ 100 ਤੋਂ ਵੱਧ ਬੰਦੇ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ। ਲੇਕ ਟਾਹੋ ਇੱਕ ਕਾਫੀ ਮਸ਼ਹੂਰ ਸੈਲਾਨੀਆਂ ਦੇ ਘੁੰਮਣ ਦੇ ਲਈ ਥਾਂ ਆ, ਟੂਰਿਸਟ ਅਟਰੈਕਸ਼ਨ ਆ। ਪ੍ਰੈਜ਼ੀਡੈਂਟ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਕੈਂਪ ਡੇਵਿਡ ਦੇ ਵਿੱਚ ਜਾਣਗੇ, ਜਿੱਥੇ ਇਹਨਾਂ ਨੇ ਕੈਂਪ ਡੇਵਿਡ ਤੋਂ ਇਹ ਇੱਧਰਲੇ ਪਾਸੇ ਨੂੰ ਜਾ ਰਹੇ ਨੇ, ਜਿੱਥੇ ਇਹਨਾਂ ਨੇ ਸਾਊਥ ਕੋਰੀਆ ਤੇ ਜਾਪਾਨ ਦੇ ਲੀਡਰਸ ਆ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ। ਸੋ ਕਹਿੰਦੇ ਵੀ 1 ਦਿਨ ਦੇ ਲਈ ਆਪਣੀ ਵਕੇਸ਼ਨ ਨੂੰ ਰੋਕਦੇ ਹੋਏ ਸੋਮਵਾਰ ਨੂੰ ਮਾਈ ਦੇ ਵਿੱਚ ਜਾਣਗੇ, ਜਿੱਥੇ ਵਾਈਲਡ ਫਾਇਰ ਨੇ ਉੱਥੇ ਦਾ ਇਤਿਹਾਸਿਕ ਇੱਕ ਸ਼ਹਿਰ ਲਹਾਨੀਆ ਉਸ ਨੂੰ ਨਸ਼ਟ ਕਰ ਦਿੱਤਾ, ਜਿੱਥੇ 111 ਤੋਂ ਵੱਧ ਮੌਤਾਂ ਹੁਣ ਤੱਕ ਹੋ ਚੁੱਕੀਆਂ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਨੂੰ ਹੀ ਆ। ਤੇ ਜੇ ਥੋੜੀ ਮਾਰਕੀਟ ਦੀ ਤਾਂ ਇਕਨੋਮੀ ਦੀ ਗੱਲਬਾਤ ਕਰਦੇ ਜਾਈਏ। ਜੀ, ਉਸ ਤੋਂ ਪਹਿਲਾਂ ਇੱਕ ਹੋਰ ਖਬਰ ਜਿਹੜੀ ਸ਼ੇਅਰ ਕਰਦੇ ਜਾਈਏ। ਹਸਪਤਾਲ ਦੇ ਜਿਹੜੇ ਕੰਪਿਊਟਰ ਆ, ਇੱਕ ਸਾਈਬਰ ਅਟੈਕ ਤੋਂ ਬਾਅਦ 'ਚ ਕਈ ਹਫ਼ਤਿਆਂ ਦੇ ਲਈ ਠੱਪ ਜਿਹੜੇ ਉਹ ਹੋ ਗਏ। ਇਹਦੇ ਨਾਲ ਇਹ ਸਾਈਬਰ ਅਟੈਕ ਦੇ ਕਰਕੇ ਕਈ ਜਿਹੜੇ ਐਮਰਜੈਂਸੀ ਰੂਮ ਦੇ ਸ਼ਟਡਾਊਨ ਤੇ ਐਂਬੂਲੈਂਸ ਦੀਆਂ ਜਿਹੜੀਆਂ ਡਾਇਵਰਜਨਸ ਆ, ਉਹ ਕਰਨੀਆਂ ਪਈਆਂ ਹੈਗੀਆਂ ਆ। ਸੋ ਪ੍ਰੋਸਪੈਕਟ ਮੈਡੀਕਲ ਹੋਲਡਿੰਗਸ ਨੇ ਜਿਹੜਾ ਉਹ ਦੱਸਿਆ ਵੀ, ਕਹਿੰਦੇ ਵੀ ਅਸੀਂ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਵੀ ਕ੍ਰਿਟੀਕਲ ਸਿਸਟਮਸ ਆ ਉਹ ਦੁਬਾਰਾ ਰਿਕਵਰ ਹੋਣ ਤੇ ਇਸ ਚੱਜ ਦੇ ਨਾਲ ਚੱਲ ਸਕੇ। ਇਹ ਕੰਪਨੀ ਮੈਨੇਜ ਕਰਦੀ ਆ 16 ਵੱਖ-ਵੱਖ ਹਸਪਤਾਲਾਂ ਨੂੰ ਤੇ ਦਰਜਨ ਤੋਂ ਵੱਧ ਹੋਰ ਮੈਡੀਕਲ ਫੈਸਿਲਿਟੀਜ਼ ਕੈਲੀਫੋਰਨੀਆ, ਕਨੈਟੀਕਟ, ਪੈਂਸਿਲਵੇਨੀਆ, ਰੋਡ ਆਈਲੈਂਡ ਤੇ ਟੈਕਸਸ ਦੇ ਵਿੱਚ। ਪਰ ਇਹਨਾਂ ਨੇ ਇਹ ਨਹੀਂ ਦੱਸਿਆ, ਕੋਈ ਤਰੀਕ ਨਹੀਂ ਦੱਸੀ, ਟਾਈਮਲਾਈਨ ਵੀ ਕਦੋਂ ਤੱਕ ਸਭ ਕੁਝ ਨਾਰਮਲ ਜਿਹੜਾ ਉਹ ਹੋ ਜਾਊਗਾ। ਜਿਸ ਤਰੀਕੇ ਦੇ ਨਾਲ ਅੱਜ ਆਪਾਂ ਦੇਖ ਰਹੇ ਹਾਂ ਵੀ ਕੰਪਿਊਟਰਸ ਦੇ ਉੱਤੇ ਸਭ ਕੁਝ ਚੱਲਦਾ ਆ, ਇੰਨੇ ਜਿਹੜੇ ਹਸਪਤਾਲ ਜੇ ਕੰਮ ਕਰਨੋਂ ਖੁੰਝ ਜਾਣਗੇ ਤੇ ਪੇਸ਼ੈਂਟਸ ਦੇ ਨਾਲ ਵੀ ਜਿਹੜੀ ਖਾਸੀ ਮਾੜੀ ਹੋ ਸਕਦੀ ਆ, ਕਈ ਨੁਕਸਾਨ ਵੀ ਜਿਹੜੇ ਉਹ ਝੱਲਣੇ ਪੈ ਸਕਦੇ ਆ। ਸੋ ਇਹ ਮਾੜੀ ਗੱਲ ਹੋਈ ਆ, ਪਰ ਸਾਈਬਰ ਅਟੈਕਸ ਤੋਂ ਅੱਜ ਕੱਲ੍ਹ ਕੋਈ ਵੀ ਬਚਿਆ ਨਹੀਂ। ਤੇ ਜਾਂਦੇ ਜਾਂਦੇ ਜੇ ਮਾਰਕੀਟ ਦੀ ਦੱਸਦੇ ਜਾਈਏ, ਅੱਜ ਦੀ ਵੀਕਐਂਡ ਤੋਂ ਪਹਿਲਾਂ ਡਾਓ ਜੋਨਸ ਦੇ ਵਿੱਚ 26 ਪੁਆਇੰਟਾਂ ਦਾ ਵਾਧਾ ਹੁੰਦਾ ਹੋਇਆ
34,501 ਤੇ ਬੰਦ ਹੋਇਆ। S&P ਪੁਆਇੰਟ ਘਟਿਆ ਤੇ 4370 ਤੇ ਬੰਦ ਹੋਇਆ। ਨੈਸਡੈਕ 26 ਪੁਆਇੰਟ ਘਟ ਕੇ 13,291 ਤੇ। ਸੋਨੇ ਦਾ ਭਾਅ $1918 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 4.25% ਆਪਣੇ ਕਈ ਸਾਲਾਂ ਦੇ ਹਿਸਾਬ ਦੇ ਨਾਲ ਕਾਫੀ ਉੱਤੇ ਜਿਹੜੀ ਇਹ ਚੱਲ ਰਹੀ ਆ। ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 26,172 ਤੇ ਇਥੀਰੀਅਮ $1668 ਦੇ ਬਰਾਬਰ ਰਿਹਾ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 16 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਤੇ $1 ਦੇ ਬਰਾਬਰ ਪਾਕਿਸਤਾਨ ਦੇ 295 ਰੁਪਏ। ਸੋ ਸਰੋਤਿਓ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਪ੍ਰੋਗਰਾਮਿੰਗ 'ਚ ਕਾਫੀ ਚੇਂਜ ਹੋਈ ਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ। ਸੋ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਹੈਗੇ ਕਿਤੇ ਵੀ ਰਹਿੰਦੇ ਉਹਨਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਸਾਡੇ ਜਿੰਨੇ ਵੀ 14 ਦੇ ਕਰੀਬ AM ਤੇ FM ਸਟੇਸ਼ਨਸ ਹੈਗੇ ਲੋਕਲ, ਉੱਥੇ ਤੁਸੀਂ ਕਾਰਾਂ 'ਚ ਘਰਾਂ 'ਚ ਸੁਣ ਸਕਦੇ ਹੋ। ਬਾਕੀ ਤੁਸੀਂ ਆਈਫੋਨ ਤੇ ਐਂਡਰੋਇਡ ਦੇ ਉੱਤੇ ਆਪਣੀ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ। ਕਿਤੇ ਵੀ ਸੁਣ ਸਕਦੇ ਪੂਰੀ ਦੁਨੀਆ ਦੇ ਵਿੱਚ। ਤੇ ਹੁਣ ਫਿਰ ਇਸ ਤੋਂ ਅਗਲੇ ਪ੍ਰੋਗਰਾਮ ਰਾਜਕਨਵੀਰ ਸਿੰਘ ਜੀ ਦੱਸ ਦਿਓ। ਜੀ ਹੁਣ ਇਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ 8 ਤੱਕ ਤੇ 8 ਤੋਂ 8:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਖਬਰ ਤੇ ਨਜ਼ਰ। ਫਿਰ 8:30 ਤੋਂ 10 ਵਜੇ ਤੱਕ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਹੋਣਾ ਦਾ ਜਿਹੜਾ ਹੈ ਨਵਾਂ ਨਖੋਟ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਬਾਕੀ ਅੱਗੇ ਜਿਹੜੇ ਪ੍ਰੋਗਰਾਮ ਉਹ ਲਗਾਤਾਰ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ ਸਾਡੇ ਦੋਨਾਂ ਵੱਲੋਂ ਹੀ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।